मेरा मां मारती, प्यो मारता। ਤੁਹਾਡਾ हाँ, ਕਿੱਥੇ? यतीम हो गया हिंदुस्तान ही। मार के उडारी चले जांदे चक लाला वे, मार के उडारी चले जांदे चक लाला वे। दूर नहीं कराची नेड़े इन्हां लई अंबाला वे, होए दूर नहीं कराची नेड़े इन्हां लई अंबाला वे। बिना वीज़ा जांदे ने होए, बिना वीज़ा जांदे ने, बिना वीज़ा जांदे ने लाहौर ओए हमीदिया। साडे नालों चंगे ने जनार ओए हमीदिया, साडे नालों चंगे ने जनार ओए हमीदिया। सिख ਜਿਹੜੇ ਸਾਡੇ ਲਾਗੇ ਦਾ ਹੈ ਨਾ, ਕੁਛ ਨਹੀਂ ਨਾ, ਉਹਨਾਂ ਨੇ ਕੋਈ ਸਾਡੇ ਤੇ ਹਮਲਾ ਨਹੀਂ ਕੀਤਾ। रिया ना कोई ओला सब होए पर तक होए, रिया ना कोई ओला सब होए पर तक होए। लड़ लड़ दुआने स्वाद ले चख होए, कोई लड़ लड़ दुआने स्वाद ले चख होए। हाले ताई दुख देने ओए, हाले ताई दुख देने, हाले ताई दुख देने मौर ओए हमीदिया। साडे नालों चंगे ने जनार ओए हमीदिया। ਤੁਹਾਨੂੰ ਦੱਸਿਆ ਕਿਨੇ ਵੀ ਉਹਨਾਂ ਨੂੰ ਗੋਲੀ ਮਾਰਦੀ ਹੈ, ਮਰ ਗਏ? ਦੱਸਿਆ ਕਿ ਨਹੀਂ, ਆਪਣੀਆਂ ਅੱਖਾਂ ਨਾਲ ਵੇਖਦੇ ਰਹੇ ਆ। ਅੱਛਾ, ਦਰਿਆ ਤੋਂ ਪਾਰਲੇ ਪਾਸੇ ਨਜ਼ਰ। साईं बाबा बुल्ले शाह वारिस रांझा पीर ओए, साईं बाबा बुल्ले शाह वारिस रांझा पीर ओए। सस्सी सोहनी साहिबा साडी सांझी माई हीर ओए, सस्सी सोहनी साहिबा साडी सांझी माई हीर ओए। सांझे ने हजारे होए, सांझे ने हजारे, सांझे ने हजारे सिर मोर ओए हमीदिया। साडे नालों चंगे ने जनार ओए हमीदिया। सोचिया ही कदी कीता गौर ओए हमीदिया। अस्सलाम वालेकुम, सत श्री अकाल। मैं नसर ढिल्लों लालपुर पाकिस्तान तो पंजाबी लहर की टीम अज पहुँचे असी बाबा जी मुहम्मद फिरोज साहब के कोल जिहड़े जिक्रिया कलोनी मुल्तान रहिंदे ने, ते गलबात साझी करांगे इन्हां नाल 47 दी वंड तो पहलों दे किस तरह साझा सन, ते 47 दी वंड तो बाद की हालात बने, ते 47 दे वेले जदों जिन्हों गदर भी आंदे आ, उजाड़े भी आंदे आ, ते उदों की हालात होए, ਤੇ ਗੱਲਬਾਤ ਸਾਂਝੀ ਕਰਦੇ ਹਾਂ ਬਾਬਾ ਜੀ ਫਿਰੋਜ਼ ਦੇ ਨਾਲ। अस्सलाम वालेकुम बाबा जी। ਵਾਲੇਕੁਮ ਸਲਾਮ। ਬਾਬਾ ਜੀ ਨਾਂ ਕੀ ਤੁਹਾਡਾ? ਮੁਹੰਮਦ ਫਿਰੋਜ਼। ਤੇ ਅੱਬਾ ਜੀ ਦਾ? ਆਲਮਦੀਨ। ਆਲਮਦੀਨ। ਤੇ ਆਪਣਾ ਬਰਾਦਰੀ ਕਿਹੜੀ ਆਪਣੀ? ਰਾਈ। ਤੁਹਾਡਾ ਪਿੰਡ ਕਿਹੜਾ ਵਾ ਹੁਣ ਜਿੱਥੇ ਕਰੰਟ ਤੁਸੀਂ ਰਹਿੰਦੇ ਹੋ? ਹੁਣ ਜਿੱਥੇ ਹੁਣ ਰਹਿੰਦੇ ਆ ਕਿ ਪਿੱਛੇ? ਨਹੀਂ ਨਹੀਂ, ਹੁਣ ਜਿੱਥੇ ਰਹਿੰਦੇ ਹੋ? ਹੁਣ ਜ਼ਿਕਰੀਆ ਕਲੋਨੀ। ਠੀਕ, ਜ਼ਿਕਰੀਆ ਕਲੋਨੀ। ਬੋਲਸਨ ਰੋਡ ਜ਼ਿਕਰੀਆ ਕਲੋਨੀ, ਮੁਲਤਾਨ। ਮੁਲਤਾਨ। ਠੀਕ, ਜ਼ਿਲ੍ਹਾ ਮੁਲਤਾਨ ਪੈਂਦਾ। ਅੱਛਾ ਬਾਬਾ ਜੀ, ਆਪਾਂ ਗੱਲਬਾਤ ਕਰਨੀ ਹੈ ਸਾਂਝੀ 1947 ਦੀ ਪਾਰਟੀਸ਼ਨ ਜਿਹੜੀ ਵੰਡ ਹੋ ਗਈ। ਹਾਂ, ਇਸ ਤੋਂ ਪਹਿਲੋਂ ਜਿਹੜੀਆਂ ਸਾਂਝਾਂ ਸਨ ਮੁਸਲਮਾਨਾਂ, ਸਿੱਖਾਂ, ਹਿੰਦੂਆਂ, ਜਿਹੜੇ ਦੂਸਰੀਆਂ ਕੌਮਾਂ ਸਨ, ਉਹਨਾਂ ਦੀ ਵੀ, ਤੇ ਆਪਣਾ ਉਦੋਂ ਦੇ ਹਾਲਾਤਾਂ ਦੇ ਬਾਰੇ 'ਚ। ਤੇ ਇਹ ਦੱਸੋ ਤੁਸੀਂ ਮੈਨੂੰ, ਪਿੱਛੇ ਆਪਣਾ ਤੁਸੀਂ ਇੱਥੋਂ ਦੇ ਜੋ ਜਾਂ ਪਿੱਛੋਂ ਉੱਠ ਕੇ ਆਏ ਜੋ 47 ਵੇਲੇ? ਅੰਮ੍ਰਿਤਸਰ ਉੱਠ ਕੇ ਆਏ ਹਾਂ, ਜ਼ਿਲ੍ਹੇ ਅੰਮ੍ਰਿਤਸਰ 'ਚੋਂ। ਠੀਕ ਹੈ, ਤੇ ਅੰਮ੍ਰਿਤਸਰ ਕਿਹੜਾ ਪਿੰਡ ਸੀ ਆਪਣਾ? ਤਹਿਸੀਲ ਅਜਨਾਲਾ ਅੰਮ੍ਰਿਤਸਰ ਦੀ, ਪਿੰਡ ਕੋਟ ਰਜਾਦੇ ਦਾ। ਕੋਟ ਰਜਾਦੇ ਦਾ। ਰਜਾਦੇ ਦਾ। ਠੀਕ, ਕੋਟ ਰਜ਼ਾਦਾ, ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਠੀਕ। ਤਹਿਸੀਲ ਅਜਨਾਲਾ। ਤਹਿਸੀਲ ਅਜਨਾਲਾ। ਤਹਿਸੀਲ ਅਜਨਾਲਾ।
ਠੀਕ। ਅੱਛਾ ਬਾਬਾ ਜੀ ਇਹ ਦੱਸੋ ਵੀ ਤੁਹਾਡੀ ਉਮਰ ਹੁਣ ਕਿੰਨੀ ਕੁ ਹੋ ਗਈ ਇਸ ਵੇਲੇ? ਮੇਰੀ ਜੀ 1923 ਦੀ ਪੈਦਾਇਸ਼ ਆ। 1923 ਦੀ ਪੈਦਾਇਸ਼ ਹੈ ਤੇ ਇਹਦਾ ਮਤਲਬ ਵੀ ਉਦੋਂ ਉਮਰ ਕੋਈ 50 ਦੇ ਲਾਗੇ 'ਚ। ਭਾ ਵੇਖ ਲਓ ਆ 5 ਨੇ ਲੱਗ ਗਿਆ। ਚਲੋ 22 23 ਕਹਿ ਲਓ ਜਾਂ 25 ਕਹਿ ਲਓ, ਆਹੋ ਇੰਨੀ ਕੁ ਉਮਰ ਸੀ। ਠੀਕ ਹੋ ਗਿਆ। ਤੇ ਫਿਰ ਤੇ ਉਹ ਜਿਹੜੀਆਂ ਕੀ ਕਹਿੰਦੇ ਹੁੰਦੇ ਉਦੋਂ ਤੇ ਹੋਸ਼ ਹੋਣੀ ਚੰਗੀ ਭਲੀ। ਚੰਗਾ ਤਾਂ ਮੇਰੀ ਦਾੜੀ ਮੁੱਛ ਲੈਂਦੀ ਪਈ ਸੀ। ਅੱਛਾ ਹਾਂ ਦਾੜੀ ਮੁੱਛ ਹੈ ਸੀ ਉਦੋਂ? ਮਾਰੀ ਮਾਰੀ ਫੁੱਟਦੀ ਸੀ। ਵਿਆਹ ਤਾਂ ਨਹੀਂ ਹੋਇਆ ਉੱਥੇ? ਨਹੀਂ ਇੱਥੇ ਆ ਗਿਆ। ਵਿਆਹ ਇੱਧਰ ਆ ਗਿਆ। ਅੱਛਾ ਇਹ ਦੱਸੋ ਵੀ ਆਪਣੇ ਪਿੰਡ ਕੋਟ ਰਜ਼ਾਦਾ ਦੇ ਵਿੱਚ ਕੌਮਾਂ ਕਿਹੜੀਆਂ ਕਿਹੜੀਆਂ ਆਬਾਦ ਸੀ ਉਦੋਂ? ਅੱਧਾ ਪਿੰਡ ਰਾਈਆਂ ਦਾ ਸੀ ਤੇ ਅੱਧਾ ਡੋਗਰਾਂ ਦਾ। ਠੀਕ। ਅੱਧਾ ਅੱਧੇ ਜੀ ਡੋਗਰ ਸਨ ਤੇ ਅੱਧੇ ਚ ਰਾਈ ਸਨ। ਤੇ ਜ਼ਮੀਨ ਕਿੰਨੀ ਸੀ ਆਪਣੇ ਪਿੰਡ ਦੀ? ਜ਼ਮੀਨ ਬਹੁਤ ਵੱਡਾ ਪਿੰਡ ਸੀ, ਬੜਾ ਰਕਬਾ ਸੀ। ਠੀਕ। ਹੁਣ ਆਂਦੇ ਨਾ ਵੀ ਪਿੰਡ ਜਿਹੜੇ ਆ ਬਾਅਦ ਚ ਆਬਾਦ ਹੋਏ ਨਾ ਜਦੋਂ 12 ਵਜੀਆਂ। ਨਾ ਬਹੁਤ ਪਿੰਡ ਵੱਡਾ ਸੀ। ਨਹੀਂ ਜਦੋਂ 12 ਵਜੀਆਂ ਉਦੋਂ ਦੇ 50 ਮਰਬਿਆਂ ਦੇ ਜਾਂ 25 ਮਰਬਿਆਂ ਦੇ ਏਡੇ ਪਿੰਡ ਸੀ। ਵੱਡੇ ਵੱਡੇ ਪਿੰਡ ਸਨ। ਅੱਛਾ ਇਹ ਦੱਸੋ ਵੀ ਇਹ ਜਿਹੜੇ 47 ਦੀ ਵੰਡ ਤੋਂ ਪਹਿਲਾਂ ਤੁਸੀਂ ਦੱਸਿਆ ਵੀ ਸਨ ਰਾਈ ਤੇ ਡੋਗਰ, ਹਾਂ ਤੇ ਇਹ ਆਪਣੇ ਜਿਹੜੇ ਕੋਟ ਰਜ਼ਾਦੇ ਵਾਲੇ ਆ ਕਿੱਥੇ ਆ ਕੇ ਬੈਠੇ ਇੱਧਰ ਪਾਕਿਸਤਾਨ? ਪਾਕਿਸਤਾਨ ਜੀ ਦੇ ਕਈ ਜਗ੍ਹਾ ਤੇ ਬੈਠੇ ਨੇ। ਸ਼ੇਖੂਪੁਰ 'ਚ ਬੈਠੇ ਨੇ, ਸਿਆਲਕੋਟ 'ਚ ਬੈਠੇ ਨੇ, ਤੇਰੇ ਫੈਸਲਾਬਾਦ 'ਚ ਬੈਠੇ ਨੇ, ਮੁਲਤਾਨ 'ਚ ਬੈਠੇ ਨੇ, ਤੋੜ ਹਰੀਮ ਯਾਰ ਸਾਡ ਕਵਾਰ ਤੋੜੀ ਬੈਠੇ। ਤੇ ਡੋਗਰ ਜਿਹੜੇ ਆ? ਡੋਗਰ ਜਿਹੜੇ ਨੇ ਉਹ ਸ਼ੇਖੂਪੁਰ 'ਚ ਬੈਠੇ ਨੇ। ਕੋਈ ਜ਼ਿਆਦਾ ਦੇ ਬੈਠੇ ਨੇ ਸ਼ੇਖੂਪੁਰ ਦੇ ਨਾਲ ਹੈ ਪਿੰਡ ਕਾਲੋ ਕੀ। ਹਾਂ ਕਾਲੋ ਕੇ ਉੱਥੇ ਬੈਠੇ ਨੇ ਕਾਫੀ ਟੱਬਰ। ਠੀਕ ਹੈ। ਅੱਛਾ ਇਹ ਦੱਸੋ ਤੁਸੀਂ ਵੀ ਉਦੋਂ ਆਪਣਾ ਜ਼ਮੀਨ ਤੁਹਾਡੀ ਉੱਥੇ ਕਿੰਨੀ ਸੀ ਪਿੰਡ ਦੇ ਵਿੱਚ? ਜ਼ਮੀਨ ਸਾਡੀ ਕਾਫੀ ਸੀ। 2 ਖੂਹਾਂ ਦੇ ਸੀ ਸਾਡੀ ਜ਼ਮੀਨ। ਠੀਕ। ਕਿਹੜਾ ਕਿਹੜਾ ਖੂਹ ਵੱਜਦਾ ਸੀ? ਇੱਕ ਮੁੱਦਾ ਵਾਲਾ ਤੇ ਇੱਕ ਵਾਲਿਆਂ ਵਾਲਾ। ਮੁੱਦਾ ਵਾਲਾ ਤੇ ਵਾਲਿਆਂ ਵਾਲਾ। ਆ ਠੀਕ। ਤੇ ਵਾਲੇ ਵਾਲਾ ਕਿਉਂ? ਵਾਲੇ ਤੇ ਹੈ ਕੋਈ ਨਹੀਂ ਪਿੰਡ 'ਚ। ਉਹ ਵਾਲੇ ਕੋਈ ਨਹੀਂ ਸੀ ਪਿੰਡ ਦੇ ਵਿੱਚ ਤੇ ਉਹ ਖੂਹ ਦਾ ਨਾਂ ਵਾਲਿਆਂ ਵਾਲਾ ਸੀ। ਉਹਦੇ ਵਿੱਚ ਕੋਈ ਸਾਡਾ ਰਕਬਾ ਉੱਥੇ ਸੀ ਤੇ ਕੋਈ ਮੁੱਦਾ ਵਾਲਾ ਖੂਹ ਸਾਲਮ ਸੀ। ਠੀਕ। ਤੇ ਇਹਦੇ ਆਪਣੇ ਕੋਟ ਰਜ਼ਾਦੇ ਦੇ ਆਲੇ ਦੁਆਲੇ ਕੋਈ ਪਿੰਡਾਂ ਦੇ ਨਾਂ ਯਾਦ ਨੇ? ਕਿਹੜੇ ਕਿਹੜੇ ਪਿੰਡ ਯਾਦ ਨੇ? ਇੱਕ ਗਿੱਲਾਂ ਵਾਲੀ ਸੀ, ਇੱਕ ਪਿੰਡ ਸੀ ਲੰਗੋਮਾਲ, ਇੱਕ ਸੂਪੀਆਂ ਪਿੰਡ ਸੀ, ਦੁੱਜੋਵਾਲ ਇੱਕ ਪਿੰਡ ਸੀ। ਇਹ ਪਿੰਡ ਸਿੱਖਾਂ ਦੇ ਸਨ। ਅੱਛਾ ਹਾਂ ਠੀਕ। ਤੇ ਉੱਥੇ ਪਿੰਡ ਆਪਣੇ ਦੇ ਵਿੱਚ ਹੋਰ ਗੈਰ ਮਤਲਬ ਕੋਈ ਨਹੀਂ ਸੀ? ਮੁਸਲਮਾਨ ਹੀ ਸੀ ਸਾਰੇ? ਸਿਰਫ ਹਿੰਦੂ ਰੱਖਿਆ ਸੀ। ਜਿਹੜਾ ਗੱਲ ਇਹ ਆ ਵੀ ਕੋਈ ਅਫਸਰ ਆ ਜਾਂਦਾ ਸੀ ਨਾ ਆ ਹਿੰਦੂ, ਉਹਦੀ ਰੋਟੀ ਰਾਟੀ ਵਾਸਤੇ ਠੀਕ। ਉਹ ਸਿਰਫ ਇੱਕੋ ਹੀ ਘਰ ਸੀ, ਉਹਨੂੰ ਦੁਕਾਨ ਬਣਾ ਕੇ ਦਿੱਤੀ ਪਿੰਡ ਵਾਲਿਆਂ। ਪਰ ਤੂੰ ਇੱਥੇ ਰਹਿਣਾ ਤੇ ਤੂੰ ਜੇ ਕੋਈ ਅਫਸਰ ਆ ਜਾਂਦਾ ਬਾਜੇ ਵੇਲੇ ਤੇ ਸਾਨੂੰ ਉਹਦੀ ਰੋਟੀ ਲੈ ਪਕਾ ਕੇ ਦੇ। ਠੀਕ। ਉਹਦਾ ਕੀ ਨਾਂ? ਉਹਦਾ ਨਾਂ ਕੀ ਸੀ? ਨਾਂ ਮੈਨੂੰ ਹੁਣ ਭੁੱਲ ਗਿਆ। ਨਾਂ ਨਹੀਂ ਯਾਦ? ਨਾਂ ਨਹੀਂ ਯਾਦ। ਕੋਈ ਗੱਲ ਨਹੀਂ। ਅੱਛਾ ਇਹ ਦੱਸੋ ਤੁਸੀਂ ਵੀ ਆਪਾਂ ਗੱਲ ਨੂੰ ਦੂਸਰੇ ਪਾਸੇ ਲੈ ਜਾਂਦੇ ਆ ਵੀ ਪਿੰਡ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਹੁਣ ਆਪਾਂ ਇੱਥੇ ਰਹਿੰਦੇ ਆ ਜ਼ਿਕਰੀਆ ਕਲੋਨੀ, ਤੇ ਲਾਗੇ ਵਾਲੀਆਂ ਕਲੋਨੀਆਂ ਲਾਗੇ ਵਾਲੇ ਪਿੰਡ ਜਿਹੜੇ ਉਹ ਇੱਕ ਦੂਜੇ ਨੂੰ ਬੰਦੇ ਜਾਣਦੇ ਆ। ਠੀਕ ਆ, ਮਿਲਣ ਵਰਤਣ ਹੁੰਦਾ ਵਾ। ਆਹੋ ਉਹਨਾਂ ਵੱਡਿਆਂ ਦਾ ਸਾਰਿਆਂ ਦਾ ਹੈ ਸੀ ਭਾਈ। ਇਹ ਪੁੱਛਦਾ ਵੀ ਜਿਹੜੇ ਉੱਥੋਂ ਦੇ ਸਰਦਾਰ ਸੀ ਜਾਂ ਸਿੱਖ ਸੀ ਜਾਂ ਹਿੰਦੂ ਸੀ, ਉਹਨਾਂ ਨਾਲ ਮੁਸਲਮਾਨਾਂ ਦੀ ਆਪਸ ਦੇ ਵਿੱਚ ਕਿਸ ਤਰ੍ਹਾਂ ਦਾ? ਨਾ ਬੜੀ ਉਹ ਮਿਲਣ ਗਏ ਨੇ ਉਰਾਂ ਪਰਾਂ ਬਹੁਤ ਸੀ। ਹਾਂ ਇੱਕ ਦੂਸਰੇ ਨੂੰ ਬੜੀ ਇੱਜ਼ਤ ਕਰਨਾ, ਮਿਲਣਾ ਜਾਣਾ, ਦੁੱਖਦੇ ਸੁੱਖਦੇ ਇਕੱਠੇ ਹੋਏ, ਪਿਆਰ ਬੜੇ ਸਨ ਉਦੋਂ। ਪਰ ਪੈ ਗਿਆ ਰੌਲਾ ਤੇ ਆ ਕੇ ਦੁਸ਼ਮਣੀਆਂ ਬਣ ਗਈਆਂ ਤੇ ਪਹਿਲੇ ਤਾਂ ਕੋਈ ਨਹੀਂ ਸਨ। ਠੀਕ। ਪਹਿਲੇ ਕੋਈ ਨਹੀਂ ਸਨ। ਹਾਂ ਪਹਿਲਾਂ ਕੋਈ ਨਹੀਂ ਸੀ, ਇਹ ਹੁਣ ਹੀ ਆ ਕੇ ਜਦੋਂ ਆ ਖੇਡ ਪਿਆ ਨਾ ਉਦੋਂ ਹੀ ਆ ਕੇ ਰੌਲਾ ਪਿਆ, ਪਹਿਲਾਂ ਤਾਂ ਕੋਈ ਨਹੀਂ ਸੀ। ਆਉਂਦੇ ਜਾਂਦੇ ਸਨ ਸਾਡੇ ਕੋਲ। ਅੱਛਾ ਉੱਥੇ ਪਿੰਡ ਆਪਾਂ ਤੁਸੀਂ ਦੱਸਿਆ ਕੋਈ 22-23 ਸਾਲ ਉਮਰ ਸੀ ਤੇ ਉਦੋਂ ਪੰਜਾਬ ਰਹੀਦਾ ਨਾ। ਹੁਣ ਤੇ ਅਸੀਂ ਸ਼ਹਿਰਾਂ ਦੇ ਵਿੱਚ ਆ ਗਏ, ਪਿੰਡਾਂ ਦੇ ਵਿੱਚ ਬੜਾ ਹੁੰਦਾ ਸੀ। ਪਿੰਡਾਂ 'ਚ ਕੌਡੀਆਂ ਹੁੰਦੀਆਂ, ਘੋਲ ਹੁੰਦੇ ਹੁੰਦੇ, ਮੇਲਾ ਲੱਗਦਾ ਸਾਡੇ। ਕਿਹੜਾ ਕੀ ਨਾਮ ਮਿਲ ਬਾਬਾ? ਜਮਾਲ। ਸ਼ਾਹ ਜਮਾਲ। ਸ਼ਾਹ ਜਮਾਲ ਪਿੰਡ ਦੇ ਵਿੱਚ ਲੱਗਦਾ? ਪਿੰਡ 'ਚ। ਠੀਕ। ਪਿੰਡ ਤੋਂ ਬਾਹਰ ਦਰਬਾਰ ਸੀ ਸ਼ਾਹ ਜਮਾਲ ਦਾ, ਉੱਥੇ ਮੇਲਾ ਲੱਗਦਾ, ਕੁਸ਼ਤੀਆਂ ਹੁੰਦੀਆਂ, ਖੇਡਾਂ, ਸਾਰਾ ਕੁਝ ਹੁੰਦਾ, ਕੌਡੀ ਹੁੰਦੀ। ਤੇ ਕੋਈ ਚੰਗਾ ਭਲਵਾਨ ਵੀ ਉਸ ਦੌਰ ਦਾ ਹੈਗਾ ਸੀ ਉਦੋਂ? ਨਹੀਂ ਸਾਡੇ ਪਿੰਡ 'ਚ ਭਲਵਾਨ ਲਾਗੇ ਕੋਈ ਆਉਂਦੇ ਬਾਹਰੋਂ। ਅੱਛਾ ਹਾਂ ਬਾਹਰੋਂ। ਤੇ ਤੁਸੀਂ ਕੀ ਕਰਦੇ ਸੋ? ਵਾਹੀ ਕਰਦੇ ਸੋ? ਪੜ੍ਹੇ ਪੁੜੇ ਕਿੰਨੇ? ਮੈਂ ਪੜ੍ਹਿਆ
ਸਕੂਲੇ ਨਹੀਂ ਗਏ? ਉਹ ਸਕੂਲ ਦੂਰ ਸੀ ਜਰਾ, ਗੱਗੋਮਾਲ ਸੀ ਸਕੂਲ, ਉਹ ਤੋਂ 2-3 ਮੀਲ ਹਟਵਾ, 2 ਮੀਲ ਉੱਥੇ ਸਕੂਲ ਸੀ। ਨਹੀਂ ਅਸੀਂ ਸਾਡੇ ਮਾਂ ਪਿਓ ਨੇ ਨਹੀਂ ਘੱਲਿਆ। ਠੀਕ। ਅੱਛਾ ਇਹ ਦੱਸੋ ਵੀ ਉਹ ਆਪਣਾ ਪਿੰਡ ਵੀ ਯਾਦ ਆਉਂਦਾ, ਚੇਤਾ ਆਉਂਦਾ? ਬਿਲਕੁਲ ਆਉਂਦਾ। ਉਹ ਜ਼ੇਨ ਦੇ ਵਿੱਚ ਆਹ ਜੇਨ ਚ ਉਵੇਂ ਹੀ ਆ, ਉਵੇਂ ਨਕਸ਼ਾ ਜਿਹੜਾ, ਉਵੇਂ ਨਕਸ਼ਾ ਯਾਦ ਆਉਂਦਾ। ਅੱਖਾਂ ਮੀਟ ਕੇ ਦੱਸੋ ਹਾਂ ਨਕਸ਼ਾ ਜਰਾ, ਮੇੜ ਕੇ ਵੀ ਦੱਸਦਾ ਦੱਸੋ ਨਕਸ਼ਾ ਜਰਾ ਕੀ ਕਿੱਦਾਂ ਸੀ। ਵੀ ਕਿਵੇਂ ਦਾ ਸੀ, ਕਿੱਥੇ ਕਰਕੇ ਘਰ ਸੀ, ਕਿੱਥੇ ਮਸਜਿਦ ਸੀ? 2 ਮਸੀਤਾਂ ਸਨ ਵੱਡੀਆਂ ਵੱਡੀਆਂ, ਉਹਨਾਂ ਦੇ ਲਾਗੇ ਛੱਪੜ ਸਨ ਪਾਣੀ ਵਾਲੇ ਵੀ, ਤੇ ਬਹੁਤ ਜਗ੍ਹਾ ਖੁੱਲੀ ਸੀ। ਇੱਕ ਅੱਧ ਪਿੰਡ ਦੇ ਵਿੱਚ ਸ਼ੇਖਾਂ ਦੀ ਦੁਕਾਨ ਸੀ, ਗੁਲਾਮ ਮੁਹੰਮਦ ਸ਼ੇਖ ਦੀ, ਉੱਥੇ ਗਲੀ ਦੇ ਨਾਲ ਅੱਗੇ ਸਾਡਾ ਘਰ ਸੀ। ਅੱਛਾ ਮਸਜਿਦ ਤੋਂ ਕਿੰਨੀ ਕੁ ਦੂਰ ਸੀ? ਮਸਜਿਦ ਕਾਫੀ, ਮਸਜਿਦ ਬਾਹਰ ਸੀ ਪਿੰਡ ਤੋਂ। ਠੀਕ। ਹਾਂ, ਤੇ ਗੁਰਦੁਆਰਾ ਤਾਂ ਨਹੀਂ ਹੋਣਾ ਪਿੰਡ ਦੇ ਵਿੱਚ? ਨਾ ਕੋਈ ਸਿੱਖ ਹੀ ਨਹੀਂ ਸੀ ਗੁਰਦੁਆਰਾ ਕਿਤੋਂ। ਠੀਕ ਹੋ ਗਿਆ। ਅੱਛਾ ਇਹ ਦੱਸੋ ਹੁਣ ਆਪਾਂ ਆ ਜਾਂਦੇ ਆ ਗੱਲ ਤਕਸੀਮ ਦੀ, ਵੰਡ ਦੀ ਕਰਦੇ ਆ। ਵੀ ਜਦੋਂ ਤੁਸੀਂ ਦੱਸਿਆ ਵੀ ਬੜੇ ਅੱਛੇ ਹਾਲਾਤ ਸਨ, ਚੰਗੇ ਹਾਲਾਤ ਦੇ ਵਿੱਚ, ਚੰਗੇ ਹਾਲਾਤਾਂ 'ਚ ਰਹਿੰਦੇ ਸਨ, ਤੇ ਇਹ ਪਤਾ ਸੀ ਪਹਿਲਾਂ ਰੌਲੇ ਦਾ ਵੀ ਇਹ ਵੰਡ ਹੋ ਜਾਣੀ ਆ, ਅਸੀਂ ਉੱਧਰ ਚਲ ਜਾਣਾ? ਕੋਈ ਪਤਾ ਨਹੀਂ ਕੀ ਹੋਣਾ। ਕਿਦੋਂ ਪਤਾ ਲੱਗਾ ਤੁਹਾਨੂੰ? ਇਹ ਉਦੋਂ ਪਤਾ ਲੱਗਾ ਸਾਡੇ ਕੋਲ ਬਾਬਾ ਕਿਆਦ ਆਜ਼ਮ ਗਿਆ, ਜੱਟ ਸੀ ਵਾਲੇ ਸਨ ਉੱਥੇ ਬੜੇ ਵੱਡੇ ਜ਼ਿਮੀਂਦਾਰ, ਨਸਰੁੱਲਾ ਖਾਨ ਸੀ ਉਹਦਾ ਨਾਮ, ਉਹ ਲੀਡਰ ਸੀ ਬਾਬਾ ਕਿਆਦ ਆਜ਼ਮ ਦਾ। ਉਹਦੇ ਕੋਲ ਗਿਆ ਸੀ, ਉੱਥੇ ਉਹਨੇ ਤਕਰੀਰ ਕੀਤੀ ਆ ਵੀ ਹੁਣ ਟਾਈਮ ਆ ਤੇ ਅਲੱਗਾ ਹੋ ਜਾਓ, ਇਹ ਆਉਣ ਵਾਲੀਆਂ ਨਸਲਾਂ ਲੜ ਕੇ ਮਰ ਜਾਣਗੀਆਂ, ਤੇ ਇਲੈਕਸ਼ਨ ਹੋਵੇਗਾ, ਵੋਟ ਮੁਸਲਿਮ ਲੀਗ ਤੇ ਕਾਂਗਰਸ, ਮੁਸਲਿਮ ਲੀਗ ਨੂੰ ਵੋਟ ਦਿਓ, ਹੈ ਨੀ। ਇਹ ਉਦੋਂ ਮੈਂ ਤਕਰੀਰ ਸੁਣੀਆਂ ਤਾਂ ਪਤਾ ਲੱਗਾ ਵੀ ਇਹ ਕੰਮ ਕੋਈ ਉਲਟ ਜਿਹਾ ਲੜਾਈ ਵਾਲਾ ਪਤਾ ਨਹੀਂ ਵੀ ਇਹ ਵੀ ਹੋਵੇਗੀ, ਇਹ ਨਹੀਂ ਸੀ ਪਤਾ। ਇਹ ਵੋਟਾਂ ਦਾ ਪਤਾ ਲੱਗ ਗਿਆ ਸੀ, ਇਲੈਕਸ਼ਨ ਹੋਵੇਗਾ। ਠੀਕ। ਅੱਛਾ ਇਹ ਦੱਸੋ, ਕਾਂਗਰਸ ਦਾ ਤੇ ਮੁਸਲਿਮ ਲੀਗ ਦਾ। ਅੱਛਾ ਇਹ ਦੱਸੋ ਮੈਨੂੰ ਵੀ ਤੁਸੀਂ ਦੱਸਿਆ ਵੀ ਇੱਕੋ ਪਤਾ ਲੱਗਾ ਵੰਡ ਦਾ, ਤੇ ਉਹ ਕਿੰਨੇ ਦਿਨ ਤੁਹਾਨੂੰ ਪਹਿਲਾਂ ਪਤਾ ਲੱਗਾ ਵੀ ਹੁਣ ਅਸੀਂ ਇੱਥੋਂ ਚੱਲਣਾ, ਕਿ ਮੌਕੇ 'ਤੇ ਪਤਾ ਲੱਗਾ? ਨਹੀਂ ਜੀ ਮੌਕੇ 'ਤੇ ਨਹੀਂ, ਕੁਝ ਦਿਨ ਪਹਿਲੇ ਦੱਸਿਆ ਜਿਹੜੇ ਕੋਈ ਬੰਦੇ ਹਨ ਉਹਨਾਂ ਦੇ ਰੇਡੀਓ 'ਤੇ ਖਬਰ ਆਈ ਆ ਭਈ ਇਹ ਪਾਕਿਸਤਾਨ 'ਚ ਆ ਗਿਆ ਪੰਜਾਬ, 5-4 ਜ਼ਿਲ੍ਹੇ। ਫਿਰ ਪਤਾ ਲੱਗਾ ਜੀ ਉਹ ਹਿੰਦੁਸਤਾਨ ਚਲੇ ਗਏ ਹੈਂ। ਪਹਿਲੇ ਬੰਦੇ ਹੌਸਲੇ ਜਾਣ, ਫਿਰ ਜਿਸ ਵੇਲੇ ਆਖਿਆ ਵੀ ਹਿੰਦੁਸਤਾਨ ਜਾ ਕੇ ਤੋਂ ਨਿਕਲਣਾ ਪਏਗਾ, ਫਿਰ ਪਤਾ ਲੱਗਾ ਵੀ ਹੁਣ ਨਿਕਲਣਾ ਪਏਗਾ। ਫਿਰ ਲੜਾਈ ਅੱਗੇ ਲੱਗ ਗਈ ਸੀ, ਬੰਦੇ ਮਰਦੇ ਮੁਰਦੇ। ਨਹੀਂ ਲੜਾਈ ਕਿਵੇਂ ਲੱਗ ਗਈ? ਲੜਾਈ ਲੱਗ ਗਈ ਜੀ, ਅੰਮ੍ਰਿਤਸਰ ਲੜਾਈ ਲੱਗ ਗਈ ਹੈ। ਨਹੀਂ ਲੜਾਈ ਦਾ ਮਤਲਬ ਇਹ ਵੀ ਤੁਸੀਂ ਦੱਸਿਆ ਵੀ ਪਹਿਲੋਂ ਤਾਂ ਚੰਗੇ ਭਲੇ ਸਨ। ਪਹਿਲਾਂ ਉਦੋਂ ਉਹ ਇਸੇ ਟਾਈਮ ਦੇ ਵਿੱਚ ਜਦੋਂ ਨਿਕਲ ਲੱਗੇ ਨੇ ਨਾ, ਉਹ ਵੰਡਾਂ ਵੁੰਡਾਂ ਹੋ ਗਈਆਂ, ਉਸ ਵੇਲੇ ਕੋਈ ਲੜਾਈ ਦਾ ਸ਼ੁਰੂ ਹੋ ਗਿਆ ਕੰਮ। ਫਿਰ ਜਿਹੜੇ ਛੋਟੇ ਛੋਟੇ ਸਿੱਖਾਂ ਦੇ ਪਿੰਡਾਂ ਦੇ ਵਿੱਚ ਮੁਸਲਮਾਨ ਸਨ, ਉਹ ਸਾਰੇ ਸਾਡੇ ਪਿੰਡ 'ਚ ਆ ਗਏ। ਉਹ ਥੋੜ੍ਹੇ ਥੋੜ੍ਹੇ ਜਿਹੜੇ ਸਨ, ਪਿੰਡ ਮੁਸਲਮਾਨਾਂ ਦਾ ਲਾਗੇ ਸਾਡੇ ਰਾਵੀ ਸੀ ਦਰਿਆ, ਉਹ ਸਾਰੇ ਆ ਗਏ। ਉਹਨਾਂ ਆਖਿਆ ਵੀ ਹੁਣ ਚਲੋ ਰਲ ਕੇ ਖਾ ਲੈਂਦੇ ਹਾਂ, ਕੀ ਪਤਾ ਨਹੀਂ ਰਹਿਣਾ। ਫਿਰ ਅਸੀਂ ਰਾਵੀ 'ਤੇ ਆ ਗਏ, ਸਾਰਿਆਂ ਨੂੰ ਐਲਾਨ ਹੋ ਗਿਆ ਜੀ, ਐਲਾਨ ਖੁੱਲ੍ਹਾ ਹੋ ਗਿਆ ਵੀ ਛੱਡੇ ਜਾਓ, ਨਿਕਲਣਾ ਪੈਣਾ। ਫਿਰ ਰਾਵੀ 'ਤੇ ਆਏ ਹਾਂ, ਉੱਥੇ ਫਿਰ ਗੋਰਖਾ ਮਿਲਟਰੀ ਆ ਗਈ, ਰਾਵੀ ਚੜ੍ਹੀ ਗਈ ਸੀ, ਬੇੜੀਆਂ 'ਤੇ ਪਾਰ ਲੱਗਣਾ ਸੀ। ਉੱਥੇ ਆ ਕੇ ਉਹ ਗੋਰਖਾ ਜਿਹੜੇ ਕੋਈ ਦਰਿਆਵਾਂ ਛਾਲਾਂ ਮਾਰ ਗਏ ਲੋਕ, ਕੋਈ ਉੱਥੇ ਉਹ ਗੋਰਖਾ ਮਿਲਟਰੀ ਜਿਹੜੀ ਸੀ ਨਾ, ਛੋਟੇ ਛੋਟੇ ਕੱਦਾਂ ਵਾਲੇ, ਪੀਨੇ ਡਾਕਾਂ ਵਾਲੇ, ਉਹ ਸੀ ਫੌਜ। ਉਹਨਾਂ ਨੇ ਫਿਰ ਗੋਲੀਆਂ ਮਾਰੀਆਂ, ਬੰਦੇ ਉਹਨਾਂ ਬਹੁਤ ਮਾਰੇ, ਨਹੀਂ ਤੇ ਹੋਰ ਕੋਈ ਨਹੀਂ ਹੋਇਆ। ਉਹਨਾਂ ਨੇ ਫੜਾਈ ਕੀਤੀ। ਨਹੀਂ ਆਂਦੇ ਆ ਨਾ ਵੀ ਇੱਕ ਫਿਰ ਪਾਕਿਸਤਾਨ ਕਈ ਨਿਕਲ ਆਏ ਜਿਹੜੇ ਬੇੜੀਆਂ 'ਤੇ ਪਹਿਲਾਂ ਚੜ੍ਹ ਗਏ। ਨਹੀਂ ਆਂਦੇ ਆ ਨਾ ਵੀ ਕਈ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਦੀ ਆਪਸ 'ਚ ਬੜੀ ਹੋਈ ਵੀ ਕੋਈ ਜਥਾ ਆਹ ਜੈਸੇ ਉਦੋਂ ਹੀ ਆਉਣ ਲੱਗੇ ਜਦੋਂ ਲੜਾਈ ਪਈ ਜਾਂ ਨਿਕਲ ਲੱਗੇ ਉਦੋਂ ਹੀ। ਅੱਛਾ ਤੁਸੀਂ ਕਿਵੇਂ ਤੁਰੇ ਪਿੰਡੋਂ, ਕਾਹਦੇ 'ਤੇ ਤੁਰੇ? ਸਮਾਨ ਕਾਹਦੇ 'ਤੇ ਤੁਰੇ ਵੀ ਸਾਡੇ ਨੇੜੇ ਰਾਵੀ ਸੀ, ਉੱਥੋਂ ਵਾਲਾ ਨੇ ਹੋ ਗਿਆ, ਉਹਨਾਂ ਬੇੜੀ ਵਾਲਿਆਂ ਆਖਿਆ ਵੀ ਅਸੀਂ ਇੰਨਾ ਮੁਲਕ ਆ ਅਤੇ ਸਿਰਫ ਬੰਦੇ ਬਚਾ ਸਕਦੇ, ਹੋਰ ਸਮਾਨ ਨਹੀਂ ਲੱਗਦੇ। ਬੇੜੀ ਔਖੀ ਲੱਗਦੀ ਆ, ਪਾਣੀ ਸਰਾਬ ਬਹੁਤ ਚੜ੍ਹਿਆ,
ਫਿਰ ਬੰਦੇ ਆਏ, ਹੋਰ ਕੁਛ ਨਹੀਂ। ਮਾਲ ਡੰਗਰ ਜਾਂ ਕੋਈ ਸ਼ੈ ਹੋਰ ਘਰ ਦਾ ਸਮਾਨ ਉਹ ਕੋਈ ਨਹੀਂ ਚੁੱਕਿਆ, ਸਿਰਫ ਬੰਦੇ ਆ। ਕੋਈ ਮਾਲ ਡੰਗਰ ਨਹੀਂ, ਕੋਈ ਘਰ ਦਾ ਸਮਾਨ ਨਹੀਂ, ਘਰ ਦਾ ਕੋਈ ਸ਼ੈ ਨਹੀਂ। ਤੇ ਬੰਦੇ ਸਾਰੇ ਖੈਰ ਖੀਰ ਨਾਲ ਪਹੁੰਚ ਗਏ ਆਪਣੇ ਪਿੰਡ ਬੰਦੇ ਜਿਹੜੇ ਉੱਥੇ ਦਰਿਆ ਦੇ ਮਰ ਗਏ ਕਾਫੀ, ਕਈ ਰੁੜ ਗਏ ਪਾਣੀ 'ਚ, ਛਾਲਾਂ ਮਾਰ ਦੇਣੀਆਂ ਔਰਤਾਂ ਬੰਦਿਆਂ। ਅੱਛਾ, ਕਈਆਂ ਨੇ ਰੁੱਸੇ ਸੁੱਟ ਕੇ ਪਾਰ ਲਗਾ ਲੈ, ਉਹ ਜਿਹਦੀ ਵਧੀ ਸੀ ਬਚ ਗਿਆ। ਹਾਂ। ਅੱਛਾ, ਇਹ ਦੱਸੋ ਵੀ ਇੱਥੇ ਤੁਸੀਂ ਫਿਰ ਡਾਇਰੈਕਟ ਉੱਥੋਂ ਮੁਲਤਾਨ ਚਲੇ ਗਏ ਜਾਂ ਰਸਤੇ 'ਚ ਕਿਤੇ ਰੁਕ ਕੇ ਕਿੰਨੀ ਦੇਰ ਬਾਅਦ ਪਹੁੰਚੇ? ਮੈਂ ਸਾਲ ਬਾਅਦ ਇੱਥੇ ਆਇਆ ਮੁਲਤਾਨ। ਪਹਿਲੇ ਸਾਈਂ ਉੱਥੋਂ ਨਿਕਲਿਆ ਤੇ ਨਾਰੋਵਾਲ ਆ ਗਏ। ਠੀਕ ਹੈ ਹਾਂਜੀ। ਨਾਰੋਵਾਲੋਂ ਗੱਡੀ ਨੇ ਸੁੱਟਿਆ ਸਾਨੂੰ ਸਿਆਲਕੋਟ ਕੰਪ 'ਚ। ਉੱਥੋਂ ਸਾਡੇ ਕੋਲ ਰਿਸ਼ਤੇਦਾਰ ਸਨ ਪਰਾਂ, ਉਹ ਜੰਮੂ ਕਸ਼ਮੀਰ ਵਾਲੇ ਬਾਰਡਰ 'ਤੇ ਹਾਡਮਰ ਵਾਲੇ ਕੋਲ। ਉੱਥੇ ਗੱਲ ਇਹ ਆ ਵੀ ਅਸੀਂ ਕੋਈ ਰਹੇ 6 ਮਹੀਨੇ ਤੇ ਫਿਰ ਅਸੀਂ ਇੱਥੇ ਮੁੜ ਆ। ਅੱਛਾ, ਫਿਰ ਜ਼ਮੀਨ ਇੱਥੇ ਪੈ ਗਈ? ਆਹੋ, ਜ਼ਮੀਨ ਇੱਥੇ ਪੈ ਗਈ। ਠੀਕ, ਤੇ ਜ਼ਮੀਨ ਪੈਣ ਦਾ ਉੱਥੋਂ ਹੀ ਪਤਾ ਲੱਗ ਗਿਆ ਵੀ ਉੱਥੇ ਪੈ ਗਈ ਹੈ ਜਾਂ ਕਿ ਇੱਥੋਂ? ਉੱਥੇ ਇੱਕ ਹੋਰ ਵਾਕਿਆ ਬਣਿਆ ਸੀ ਸਾਡੇ ਨਾਲ। ਬਾਰਡਰ ਸੀ ਉਦੋਂ ਜੰਮੂ ਦਾ, ਜੰਮੂ ਨਜ਼ਦੀਕ ਸੀ। ਹਾਂਜੀ। ਉਸੇ ਬਾਰਡਰ ਦੇ ਉਹ ਅਸੀਂ ਉੱਥੇ ਚਲੇ ਗਏ। ਉੱਥੇ ਪਠਾਨ ਅਗਵਾਨੀ ਆ ਗਏ, ਸਿਆਲ ਆ ਗਿਆ, ਕਣਕਾਂ ਬੀਜੀਆਂ, ਕਣਕਾਂ ਵਾਹਵਾ ਜਿਹੜੀਆਂ ਹੋਈਆਂ ਹਾਂ। ਉਹ ਅਗਵਾਨੀ ਪਠਾਨ ਜਿਹੜੇ ਸਨ ਉਹ ਬਹੁਤ ਹੀ ਆ ਗਏ। ਉਹ ਕੀ ਕਰਨ, ਰਾਤ ਨੂੰ ਨਾ ਜਸੇ ਬਣ ਜਾਣ ਤੇ ਉਹ ਦਰਿਆ ਦੇ ਪਾਣੀ ਕੋਈ ਨਹੀਂ ਐਡਾ, ਉਹ ਟੱਪ ਕੇ ਤੇ ਹਿੰਦੁਸਤਾਨ 'ਚ ਜਾਵਣ। ਉਹਨਾਂ ਦੇ ਮਾਲ ਡੰਗਰ ਖਿੱਚ ਕੇ ਲੈ ਆਉਣ, ਔਰਤਾਂ ਲੈ ਆਉਣ, ਉਹਨਾਂ ਦਾ ਸਮਾਨ ਭਾਂਡੇ ਬੋਰੀਆਂ ਦੇ ਮਗਰ ਲੱਦੀ ਫਿਰ ਡੰਗਰ ਮਾਲ ਦੀ ਖੋਲ੍ਹ ਕੇ ਲਈ ਆਉਣ। ਉਹਨਾਂ ਇਹ ਕਈ ਦਿਨ ਕੇ ਕੰਮ ਚੱਲਦਾ ਰਿਹਾ ਤੇ ਉਹਨਾਂ ਨੇ ਗੱਲ ਇਹ ਆ ਵੀ ਹਿੰਦੂਆਂ ਨੇ ਆਖਿਆ ਵੀ ਬੰਦੇ ਮਾਰਦੇ ਨੇ, ਉਹਨਾਂ ਮੋਰਚੇ ਲਾ ਲੈ। ਮੋਰਚੇ ਲਾ ਲੈ, ਜਿਹੜੇ ਸੁੱਟਣ ਲੱਗੇ ਗੋਲੇ ਫਿਰ ਲੱਗੇ ਮਰਨ ਤੇ ਫਿਰ ਉਹ ਇੰਨਾ ਮਾਰ ਡੰਗਰ ਖਾੜੀ, ਕਣਕ ਵੀ ਜਾੜ ਦਿੱਤੀ ਉਹਨਾਂ ਨੇ। ਉਹ ਸਾਡੇ ਗੱਲ ਵੀ ਬਹੁਤ ਤੰਗ ਕੀਤਾ, ਲੋਕਾਂ ਦਰਖਾਸਤਾਂ ਦਿੱਤੀਆਂ ਉੱਥੋਂ ਵਾਲਿਆਂ ਤੇ ਫੌਜ ਆ ਗਈ। ਇੱਕ ਫੌਜੀ ਸੀ ਬੜਾ, ਘੋੜਿਆਂ ਦੇ ਫੌਜ ਆਈ। ਉਹਨਾਂ ਨੇ ਆਖਿਆ ਉਹ ਲੁਟੇਰਿਓ, ਬਦਮਾਸ਼ੋ, ਤੁਹਾਨੂੰ ਸੱਦਿਆ ਕਿਨੇ ਆ? ਉਹ ਪਠਾਨਾਂ ਨੂੰ, ਪਠਾਨ ਬਹੁਤ ਸੀ ਲੱਖਾਂ ਦੀ ਰਾਹ। ਉਹਨਾਂ ਤੁਹਾਨੂੰ ਸੱਦਿਆ ਕਿਨੇ ਇੱਥੇ, ਕਿਹਦੇ ਆਰਡਰ ਨਾਲ ਆਏ ਹੋ? ਬੜੇ ਡਕਾਰੇ ਮਾਰੇ ਉਹਨੇ। ਉਹਨਾਂ ਆਖਿਆ ਜੇ ਮੈਂ ਕੱਲ੍ਹ ਇੱਥੇ ਵੇਖ ਲਿਆ ਤੇ ਗੋਲੀ ਨਾਲ ਡਾਲ ਦਿਆਂਗਾ। ਫਿਰ ਪਠਾਨ 'ਤੇ ਗਏ ਤੇ ਫਸਲ ਸਾਡੀ ਰਹੀ ਨਾ, ਅਸੀਂ ਫਿਰ ਤਾਂ ਇੱਧਰ ਆ ਗਏ। ਅੱਛਾ, ਇਹ ਦੱਸੋ ਵੀ ਉਹ ਜਿਹੜੇ ਹਾਲਾਤ ਉਦੋਂ ਬਣੇ ਆ, ਤੁਸੀਂ ਦੱਸਿਆ ਵੀ ਬੰਦੇ ਵੀ ਬੜੇ ਮਰੇ ਤੇ ਉਹਨਾਂ ਵੀ, ਉਹ ਡੋਗਰਿਆਂ ਵੀ ਨਿੱਕੇ ਉਹਨਾਂ ਬੰਦੇ ਬਹੁਤੇ ਮਾਰੇ। ਉਹ ਚੇਤਾ ਆਉਂਦੇ, ਉਹ ਵਕਤ ਚੇਤਾ ਆਉਂਦਾ? ਕਿਵੇਂ ਦਾ ਲੱਗਦਾ? ਬਿਲਕੁਲ ਨਜ਼ਰ ਆਉਣਾ, ਬਿਲਕੁਲ ਮਲੂਨ ਦਾ ਜਿਵੇਂ ਹੁਣ ਦੀ ਗੱਲ ਆ। ਸਾਡੀਆਂ ਅੱਖਾਂ ਦੇ ਸਾਹਮਣੇ ਜੇਲੇ ਹੋਇਆ। ਭੁੱਲੇ ਕਿਵੇਂ? ਉਦੋਂ ਨਹੀਂ ਮਰ ਜਾਂਦਾ ਕਿ ਜੀਂਦਿਆਂ ਤੱਕ ਨਹੀਂ ਭੁੱਲਦਾ, ਉਹ ਵਕਤ ਨਹੀਂ ਭੁੱਲਦਾ। ਬਹੁਤ ਬੰਦੇ ਸਾਹਿਬ, ਮੇਰਾ ਮਾਂ ਮਾਰਤੀ, ਪਿਓ ਮਾਰਤਾ। ਤੁਹਾਡਾ? ਹਾਂ। ਕਿੱਥੇ? ਯਤੀਮ ਹੋ ਗਿਆ ਹਿੰਦੁਸਤਾਨ ਹੀ। ਨਹੀਂ, ਕਿੰਨੇ ਮਾਰ ਦਿੱਤਾ? ਉਹਨਾਂ ਡੋਗਰਿਆਂ, ਡੋਗਰਾ ਫੌਜ। ਨਹੀਂ ਤੇ ਮਾਂ ਪਿਓ ਨਹੀਂ ਚੇਤੇ ਆਉਂਦਾ ਵੀ ਕਿਵੇਂ ਮਾਰੇ? ਮਾਰੇ ਉੱਥੇ ਗੋਲੀ ਚੱਲ ਗਈ, ਆਮ ਮੁਲਕ ਸੀ ਕਿਤੇ ਥੋੜਾ ਦੀ। ਨਹੀਂ, ਉਹ ਸਾਨੂੰ ਉਹਨਾਂ ਨੇ ਬੇੜੀ 'ਚ ਬਾਤਾ ਸੀ ਪਹਿਲਾਂ, ਅਸੀਂ ਬਾਹਰ ਆ ਗਏ, ਉਹ ਰਹਿ ਗਏ, ਉੱਥੇ ਖਤਮ ਹੋ ਗਏ। ਤੇ ਤੁਸੀਂ ਉਦੋਂ ਕਿੰਨੇ ਭਰਾ ਸੋ, ਕਿੰਨੇ ਜੀ ਸੋ? ਅਸੀਂ ਮੈਂ ਇੱਕ, 2 ਭਰਾ ਸਾਂ ਅਸੀਂ ਤੇ ਇੱਕ ਸਾਡੀ ਭੈਣ। ਤੇ ਤਿੰਨੇ ਹੀ ਬਚ। ਮਾਂ ਪਿਓ ਨਹੀਂ ਚੇਤੇ ਆਉਂਦੇ ਹੁਣ? ਮਾਂ ਪਿਓ ਤੇ ਯਾਦ ਆਉਂਦੇ ਆ। ਤੇ ਹਾਲਾਤ ਹੀ ਲੈ ਗਏ, ਵੰਡ ਲੈ ਗਈ। ਵੰਡ ਲੈ ਗਈ, ਵੰਡ ਲੈ ਗਈ, ਮਾਂ ਪਿਓ ਨੂੰ ਲੈ ਗਈ। ਆਹ ਮਾਂ ਡੰਗਰ ਵੀ ਉੱਥੇ ਰਹਿ ਗਏ, ਮੱਝਾਂ ਵੀ ਰਹਿ ਗਈਆਂ, ਸਾਰਾ ਕੁਝ। ਉਹ ਮਾਂ ਪਿਓ ਤੋਂ ਵਿਛੜਨ ਦਾ ਜਿਹੜਾ ਨਾ ਬਾਬਾ ਜੀ, ਉਹ ਸਾਡੇ ਵੀ ਹੁਣ ਬੱਚੇ ਆ ਨਾ, ਹੋ ਗਏ ਪਾਕਿਸਤਾਨ। ਉਹ ਸਾਡੇ ਵੀ ਬੱਚੇ ਆ ਨਾ, ਤੇ ਐਂ ਲੱਗਦਾ ਵੀ ਇਹਨਾਂ ਤੋਂ ਬਗੈਰ ਜਿਹੜੀ ਦੁਨੀਆ ਜਿਹੜੀ ਹੈ ਹੀ ਨਹੀਂ ਗੀ। ਹੈਂ, ਆਪਣੇ ਮਾਂ ਪਿਓ ਹੁਣ ਜੇ ਉਹ ਫੌਜ ਨਾ ਡੋਗਰਾ ਆਉਂਦੀ ਨਾ ਤੇ ਸਿੱਖ ਸਾਨੂੰ ਕੋਈ ਨਹੀਂ ਨਾਲ। ਸਿੱਖ ਜਿਹੜੇ ਸਾਡੇ ਲਾਗੇ ਦਾ ਹੈ ਨਾ, ਕੁਛ ਨਹੀਂ ਨਾਲ।
ਉਹਨਾਂ ਨੇ ਕੋਈ ਸਾਡੇ ਤੇ ਹਮਲਾ ਨਹੀਂ ਕੀਤਾ। ਅੱਛਾ ਇਹ ਦੱਸੋ ਵੀ ਤੁਹਾਡੇ ਵਾਲਦੈਨ ਦੀਆਂ ਉਹਨਾਂ ਦੀਆਂ ਕੋਈ ਲਾਸ਼ਾਂ ਵੀ ਮਿਲੀਆਂ ਕਿ ਨਹੀਂ ਪਤਾ? ਅਸੀਂ ਤੇ ਪਾਰ ਚਲੇ ਗਏ, ਖੌਰਿਆ ਲਾਸ਼ਾਂ ਕਿੱਧਰ ਗਈਆਂ ਤੇ ਕਿੱਧਰ ਨਾ ਗਈਆਂ। ਅਸੀਂ ਤੇ ਦਰਿਆ ਤੋਂ ਪਾਰ ਚਲੇ ਗਏ, ਉਰਲੇ ਪਾਸੇ ਆ ਗਏ ਪਾਕਿਸਤਾਨ ਨਾਲ। ਹੁਣ ਅਸੀਂ ਵੇਖਣ ਤੇ ਨਹੀਂ ਗਏ ਫਿਰ ਤੁਹਾਨੂੰ ਦੱਸਿਆ ਕਿੰਨੇ ਵੀ ਉਹਨਾਂ ਨੂੰ ਗੋਲੀ ਮਾਰਦੀ ਹੈ, ਮਾਰ ਗਏ? ਦੱਸਿਆ ਕਿ ਨਹੀਂ, ਆਪਣੀਆਂ ਅੱਖਾਂ ਨਾਲ ਵੇਖਦੇ ਰਹੇ ਹਾਂ। ਅੱਛਾ ਦਰਿਆ ਤੋਂ ਪਾਰਲੇ ਪਾਸੇ ਨਜ਼ਰ ਆਉਂਦਾ ਸੀ, ਰਾੜਾ ਸੀ ਕੋ ਉੱਥੇ ਜੰਗਲ ਤੇ ਨਹੀਂ, ਦਰਿਆ ਤੋਂ ਪਾਰ ਟੱਪ ਕੇ ਉਹ ਬਾਹਰਲਾ ਪਾਸਾ ਦਿਸਦਾ। ਬੰਦੇ ਮਾਰਦੇ ਵੇਖਦੇ ਰਹੇ, ਦਰਿਆ 'ਚ ਲੁੜ ਗਏ ਵੇਖਦੇ ਰਹੇ। ਕਈ ਰਸੇ ਰੁੱਸੇ ਸੁੱਟ ਕੇ ਬੰਦਿਆਂ ਨੂੰ ਬਚਾਇਆ ਸਹੀ, ਜਿਨ੍ਹਾਂ ਦੀ ਮਰੀ। ਠੀਕ। ਤੇ ਆਪਾਂ ਗਏ ਵੀ ਫਿਰ ਬਾਅਦ ਚ ਕੋਈ ਬੰਦਾ ਵੀ ਨੇ ਗਏ ਉਧਰੋਂ ਜਾਂ ਆਪਣੀ ਮਿਲਟਰੀ ਦਾ ਜਾਂ ਹੋਰ ਕੋਈ ਬੰਦਾ ਪਤਾ ਕਰਨ? ਨਹੀਂ ਕੋਈ ਨਹੀਂ, ਹੌਸਲਾ ਹੀ ਨਹੀਂ ਗਿਆ ਦਾ ਪਿਆ ਨਾ ਕੋਈ ਆ ਨਹੀਂ। ਗੋਲੀ ਮਾਰਦੀ ਜੇ ਬੰਦੇ ਮਾਰਦੇ ਚ ਕਿਹਦਾ ਹੌਸਲਾ ਪੈਂਦਾ? ਨਾ ਕੋਈ। ਲੋ ਜੀ ਇਹ ਬਾਬਾ ਜੀ ਗੱਲ ਕਰਨੇ ਹੈ। ਬਾਬਾ ਜੀ ਵੀ ਬੜੇ ਮਾਸ਼ਾਅੱਲਾ ਸਿਹਤ ਵੀ ਇਹਨਾਂ ਦੀ ਠੀਕ ਹੈ। ਤੇ ਮੈਂ ਤਾਂ ਸੁਣ ਕੇ ਬਾਬਾ ਜੀ ਦੀਆਂ ਗੱਲਾਂ ਕਿ ਉਹਨਾਂ ਦੇ ਵਾਲਿदैन ਜਿਹੜੇ ਆ, ਇਹਨਾਂ ਦੇ ਮਾਂ ਪਿਓ ਜਿਹੜੇ ਆ, ਉਹ ਉੱਥੇ ਹੀ ਦਰਿਆ ਦੇ ਕੰਢੇ ਜਿਹੜੇ ਆ, ਉਹਨਾਂ ਨੂੰ ਡੋਗਰਿਆਂ ਨੇ ਗੋਲੀਆਂ ਮਾਰ ਕੇ ਇਹਨਾਂ ਦੇ ਮਾਂ ਨੂੰ ਵੀ ਤੇ ਬਾਪ ਨੂੰ ਵੀ ਮਾਰ ਦਿੱਤਾ। ਤੇ ਇਮੋਸ਼ਨਲੀ ਜਿਹੜੀ ਆ ਆਪਣਾ ਮੈਨੂੰ ਤੇ ਮੇਰੀਆਂ ਅੱਖਾਂ 'ਚ ਜਿਹੜੇ ਹੰਝੂ ਡਿੱਗਣ ਕਰ ਆਉਂਦੇ ਆ, ਕਿਉਂਕਿ ਇੱਕ ਵਾਲਿदैन ਦਾ ਜਿਹੜਾ ਵਾ ਉਹ ਬੜਾ ਰੁਤਬਾ ਹੁੰਦਾ ਤੇ ਬੜਾ ਪਿਆਰ ਹੁੰਦਾ, ਬੜਾ ਮੋਹ ਹੁੰਦਾ ਇੱਕ ਦੂਜੇ ਦੇ ਨਾਲ। ਕਿਉਂਕਿ ਮੇਰੇ ਜਿਸ ਤਰ੍ਹਾਂ ਦੇ ਬਜ਼ੁਰਗਾਂ ਦਾ ਹੌਸਲਾ ਵਾ, ਮੇਰਾ ਤੇ ਇੰਨਾ ਹੌਸਲਾ ਨਹੀਂ। ਮੈਂ ਤੇ ਆਖਾਂ ਵੀ ਮੈਂ ਤੇ ਮੇਰੀ ਵੀ ਜਾਨ ਚਲ ਜੇ ਮੇਰੇ ਮਾਂ ਪਿਓ ਗਏ ਤੇ ਸਲਾਮ ਹੈ, ਸਲੂਟ ਇਹਨਾਂ ਲੋਕਾਂ ਨੂੰ ਜਿਨ੍ਹਾਂ ਇੰਨਾ ਕੁਛ ਵੇਖਿਆ ਤੇ ਇੰਨਾ ਕੁਛ ਬਰਦਾਸ਼ਤ ਕੀਤਾ। ਤੇ ਬਾਬਾ ਜੀ ਤੁਹਾਡੇ ਵਾਸਤੇ ਵੀ ਗੱਲਾਂ ਸੁਣ ਕੇ ਮੈਂ ਦੱਸਣ ਡਿਆ ਵੀ ਮੇਰਾ ਤੇ ਰੋਣਾ ਨਿਕਲ ਆਇਆ। ਦਿਲ ਜਿੱਥੇ ਥੋੜਾ ਬਹੁਤਾ ਹੋਵੇ, ਜਿੱਥੇ ਦਿਲ ਥੋੜਾ ਬਹੁਤਾ ਹੋਵੇ, ਬਹੁਤ ਔਖਾ ਹੁੰਦਾ। ਹਾਂ ਔਖਾ ਬੜਾ ਜੀ, ਯਾਰ ਜਿਹੜੇ ਵਕਤ ਆਉਣਾ ਪੈਣਾ ਇੱਦਾਂ ਹੀ। ਉਹ ਅੱਖਾਂ ਅੱਗੇ ਜਦੋਂ ਆਉਂਦਾ, ਉਹ ਅੱਖਾਂ ਅੱਗੇ ਆਉਂਦਾ, ਭੁੱਲਦਾ ਹੀ ਨਹੀਂ। ਰੱਬ ਤੁਹਾਨੂੰ ਹੌਸਲਾ ਦੇਵੇ ਤੇ ਦਿੱਤਾ ਹੀ ਹੈ, ਬਲਕਿ ਮੈਂ ਵੇਖਣ ਡਿਆ ਮੈਂ ਹੌਸਲਾ ਤੇ ਤੁਹਾਡੇ 'ਚ ਮਾਸ਼ਾਅੱਲਾ ਹੈ ਹੀ ਆ। ਬਾਕੀ ਸਾਨੂੰ ਸਿੱਖਾਂ ਨਹੀਂ ਮਾਰਿਆ, ਉਹ ਫੌਜ ਮਾਰਿਆ। ਫੌਜ ਨੇ ਮਾਰਿਆ, ਸਿੱਖਾਂ ਨਹੀਂ ਮਾਰਿਆ। ਅੱਛਾ ਬਾਬਾ ਜੀ ਤੁਸੀਂ ਦੱਸ ਦਿੱਤੀ ਹਾਲਾਤ, ਦੱਸ ਦਿੱਤੇ ਵੀ ਕਿਵੇਂ ਕਿਵੇਂ ਬੰਦੇ ਮਰੇ, ਅਫਗਾਨੀਆਂ ਨੇ ਕੀ ਕੀਤਾ, ਪਠਾਨਾਂ ਨੇ ਬਾਅਦ 'ਚ ਉਹਨਾਂ ਨੇ ਸਾਨੂੰ ਤਬਾਹ ਕੀਤਾ, ਸਾਡੀ ਫਸਲ ਸਾਰੀ ਝਾੜ ਦਿੱਤੀ। ਅੱਛਾ ਫਿਰ ਥੋੜਾ ਜਿਹਾ ਪਿੱਛੇ ਆਪਾਂ ਘੁੰਮਣ ਨਹੀਂ ਕੱਢਿਆ ਉਹਨਾਂ ਨੂੰ। ਆਪਾਂ ਕੋਟ ਰਜ਼ਾਦੇ ਜਾਂਦੇ ਆ ਵੀ ਉਹ 47 ਤੋਂ ਪਹਿਲਾਂ ਪਿੰਡ ਦੇ ਵਿੱਚ ਆਪਣਾ ਕਿਸ ਤਰ੍ਹਾਂ ਸੀ ਜਦੋਂ ਕੋ ਸ਼ਾਦੀ ਹੁੰਦੀ ਸੀ, ਸ਼ਾਦੀ ਵਿਆਹ, ਤੇ ਦੂਜੀਆਂ ਬਰਾਦਰੀਆਂ ਵੀ ਦੂਜੇ ਮਜ਼ਹਬਾਂ ਨੂੰ ਵੀ ਸਾਦੇ ਸੀ ਆਪਣੇ ਵਿਆਹਾਂ ਤੇ? ਵਿਆਹਾਂ ਦੇ ਸਾਦੇ ਜਿੰਨਾ ਜ਼ਿਆਦਾ ਪਿਆਰ ਸੀ ਜਿਨ੍ਹਾਂ ਦਾ, ਉਹਨਾਂ ਨੂੰ ਸੱਦ ਵੀ ਲੈਂਦੇ ਤਾਂ। ਠੀਕ ਹਾਂ ਠੀਕ। ਤੇ ਹੋ ਜਾਣੀ ਕੋ ਫੌਤਗੀ ਹੋ ਜਾਣੀ ਵਿਆਹਾਂ ਤੇ? ਫਿਰ ਫੌਤਗੀ ਤੇ ਵੀ ਆ ਜਾਂਦੇ ਸੀ ਸੁਣ ਕੇ। ਅਭੀ ਜਿਵੇਂ ਸਰਦਾਰ ਆਪ ਵੇਖਦੇ ਜਦੋਂ ਪਿਆਰ ਹੋਏ ਕਿਸੇ ਦਾ, ਉਹ ਵੇਖਦੇ ਦੂਰੇ ਦੁੱਖ ਸੁੱਖ ਤੇ ਅੱਪੜਦੇ। ਤੇ ਨਾਲੇ ਉਦੋਂ ਹੋਣ ਵਾਲੀ ਗੱਲ ਨਹੀਂ ਸੀ, ਉਦੋਂ ਪਿਆਰ ਵੀ ਬੜੇ ਸਨ। ਉਦੋਂ ਪਿਆਰ ਵੀ ਬੜੇ ਸਨ, ਭਾਵੇਂ ਕੋਈ ਗੈਰ ਮੁਸਲਮਾਨ ਸੀ ਜਾਂ ਮੁਸਲਮਾਨ ਹੈ। ਵੀ ਦੂਜੇ ਸਿੱਖ ਜਾਂ ਹਿੰਦੂ ਫੌਤਗੀ ਤੇ ਵੀ ਆ ਜਾਂਦੇ ਸੀ ਅਫਸੋਸ ਕਰਨ ਵਾਲਾ। ਠੀਕ। ਤੇ ਦੂਸਰਾ ਇਹ ਦੱਸੋ ਵੀ ਇੱਕ ਪਿੰਡ 'ਚ ਜੇ ਹੋ ਜੇ ਜਦੋਂ ਉਦੋਂ ਲੜਾਈ ਝਗੜਾ ਹੋ ਜਾਂਦਾ ਸੀ, ਤੇ ਉਹਦਾ ਥਾਣੇ ਕਚਹਿਰੀ ਜਾਂਦੇ ਸੀ ਕਿ ਪੰਚਾਇਤੀ ਫੈਸਲੇ ਹੁੰਦੇ ਸੀ? ਜ਼ਿਆਦਾ ਪੰਚਾਇਤੀ ਹੁੰਦਾ ਸੀ, ਤੇ ਜ਼ਿਆਦਾ ਵਕਤ ਤੋਂ ਬਾਹਰ ਹੋ ਜਾਵੇ ਤੇ ਫਿਰ ਉਹ ਥਾਣੇ। ਠੀਕ। ਬਹੁਤੇ ਜਿਹੜੇ ਵਾਕਿਆ ਜਿਹੜੇ ਨੇ ਉੱਥੇ ਮੁਕਾ ਦਿੰਦੇ। ਠੀਕ। ਕੌਣ ਸੀ ਪਿੰਡ ਦਾ ਆਪਣੇ ਦਾ ਨੰਬਰਦਾਰ? ਨੰਬਰਦਾਰ ਹੈਗਾ ਸੀ ਗੁਲਾਮ ਨਬੀ, ਤੇ ਇੱਕ ਵੱਡਾ ਚੌਧਰੀ ਸੀ, ਉਹਦਾ ਮਾਲਕਦੀਨ ਨਾਂ ਸੀ। ਉਹਦੀ ਮੰਨਦੇ ਸਨ ਸਾਰਾ ਪਿੰਡ। ਲੰਬੜਦਾਰ ਉਹ ਵੀ ਠੀਕ ਸੀ ਤੇ ਉਹਦੀ ਬਹੁਤੀ ਮੰਨਦੇ ਸਨ। ਉਹ ਫੈਸਲਾ ਜਿਹੜਾ ਕਰ ਦਿੰਦਾ ਸੀ ਮੰਨ ਲੈਂਦੇ ਸਨ, ਤੇ ਬੱਚੇ ਤੱਕ ਉਹਦੀ ਮੰਨਦੇ ਹਨ। ਬੱਚਾ ਵੀ ਜਿਹੜੀ ਗੱਲ ਆਉਂਦੀ, ਬੱਚਾ ਵੀ ਉਹਦੀ ਮੰਨਦਾ। ਅੱਛਾ ਇਹ ਦੱਸੋ ਤੁਸੀਂ ਵੀ ਆਪਣਾ ਆਗ ਬੜਾ ਸੀ। ਠੀਕ। ਅੱਛਾ ਮੈਂ ਤੁਸੀਂ ਦੱਸਣ ਡਿਆ ਵੀ ਉਹ ਪਿੰਡ ਤੇ ਦੱਸਿਆ ਤੁਸੀਂ ਵੀ ਨਹੀਂ ਭੁੱਲਦਾ ਆਪਣਾ ਕੋਟ ਦਾ ਯਾਦ ਹੁੰਦਾ, ਤੇ ਉਹ ਪਿੰਡ ਹੁਣ ਵੇਖਣ ਨੂੰ ਵੀ ਦਿਲ ਕਰਦਾ? ਬੜਾ ਦਿਲ ਕਰਦਾ। ਹੁਣ ਕਿਵੇਂ ਜਾਈਏ ਉੱਥੇ,
ਤੇ ਜੇ ਬਣ ਜੇ ਕੋਈ ਸਬੱਬ ਸਬੱਬ ਬਣ ਜਾਵੇ ਬਾਅਦ ਵੇਲੇ ਸੋਚਦੇ ਆ ਉੱਥੇ ਬੰਦਾ ਤੇ ਕੋਈ ਉੱਥੇ ਸਾਡੇ ਪਿੰਡ ਦੇ ਵਿੱਚ ਸਿੱਖ ਹੈ ਕੋਈ ਨਹੀਂ, ਉਹ ਬਾਹਰ ਦੇ ਗਏ ਹੋਣਗੇ ਉੱਥੇ ਜਿਹੜੇ ਵਸਿੰਦੇ ਹੋਣਗੇ। ਜਿਵੇਂ ਤੁਸੀਂ ਉੱਠ ਕੇ ਆਏ ਹੋ ਤੇ ਇਧਰੋਂ ਉੱਠ ਕੇ ਗਏ ਹੋ, ਕੋਈ ਕਿਤੇ ਉੱਠ ਕੇ ਹੀ ਆਏ ਹੋਣੇ ਨੇ ਉੱਥੇ, ਤੇ ਸਾਰੇ ਵਾਕਫ ਦੇ ਨਹੀਂ ਨਾ। ਚਲੋ ਵਾਕਫ ਬਣ ਜਾਂਦੇ। ਆ ਵੀਡੀਓ ਬਣਨ ਡਈ ਆ ਪਿੰਡ ਕੋਟ ਰਜ਼ਾਦੇ ਤੱਕ ਜਾਊਗੀ ਪਿੰਡ। ਅੱਛਾ ਮਾਸ਼ਾਅੱਲਾ। ਹਾਂ ਸਾਰੇ ਲੋਕ ਵੇਖਣਗੇ। ਜੇ ਬਣੇ ਪ੍ਰੋਗਰਾਮ ਤੇ ਜਾਣ ਦਾ ਇਰਾਦਾ ਰੱਖਦੇ ਹੋ? ਬਿਲਕੁਲ ਜਾਵਾਂਗੇ ਜੀ, ਅੱਲਾਹ ਤਾਲਾ ਲੈ ਜਾਵੇ। ਵੇਖ ਆਵਾਂਗੇ ਮਾਂ ਪਿਓ ਦੀ ਜਗ੍ਹਾ, ਪਿਓ ਦਾਦੇ ਦੀ। ਬਾਕੀ ਮੈਂ ਇਸ ਗੱਲ ਤੋਂ ਆਖਣਾ ਵੀ ਉੱਥੇ ਬੰਦਾ ਤੇ ਵਾਕਫ ਕੋਈ ਨਹੀਂ ਪਿੰਡ 'ਚ। ਚਲੋ ਵਾਕਫ ਵੀ ਬਣ ਜਾਂਦੇ। ਤੁਸੀਂ ਮੇਰੇ ਵਾਕਫ ਥੋੜੇ ਜਿਹਾ, ਆਪਾਂ ਬਣ ਨਹੀਂ ਗਏ ਵਾਕਫ? ਬਣ ਗਏ ਹਾਂ ਬਸ ਵਾਕਫ ਫਿਰ ਐਵੇਂ ਹੀ ਹੈ। ਅੱਛਾ ਹੁਣ ਇਹ ਦੱਸੋ ਵੀ ਉੱਥੋਂ ਹੁਣ ਜਿਵੇਂ ਤੁਸੀਂ ਇੱਥੇ ਰਹਿੰਦਿਆਂ ਨੂੰ ਆਪਾਂ ਨੂੰ 70 ਸਾਲ ਹੋ ਗਏ ਪਾਕਿਸਤਾਨ। ਆਹ 75 ਹੋ ਗਏ। ਤੇ ਉੱਥੇ 23 ਸਾਲ ਉੱਥੇ ਕੱਢੇ ਤੁਸੀਂ। ਹਾਂ ਤੇ ਉਹ ਮਿੱਟੀ ਉਹ ਚੰਗੀ ਲੱਗਦੀ ਕਿ ਇਹ ਚੰਗੀ ਲੱਗਦੀ? ਮਿੱਟੀ ਵਿਕਣ ਵਾਜਾ ਉਹ ਨਹੀਂ ਭੁੱਲਦਾ, ਉੱਥੋਂ ਦਾ ਪਾਣੀ ਨਹੀਂ ਭੁੱਲਦਾ ਮੈਨੂੰ ਤੇ। ਉੱਥੋਂ ਦਾ ਜਿਹੜਾ ਪਾਣੀ ਸੀ ਨਾ ਉਹ ਅੱਜ ਤੋਂ ਸਾਡੇ ਨਸੀਬ ਹੀ ਇੱਥੇ ਨਹੀਂ ਹੋਇਆ ਜਿਹੜਾ ਉਹ ਪਾਣੀ ਸੀ। ਹੋਰ ਤੇ ਹੋਰ ਗੱਲਾਂ ਰਹਿ ਗਈਆਂ। ਰੋਜ਼ੀ ਦਾ ਅੱਲਾ ਦੇਣ ਹੀ ਰਿਹਾ। ਬੜਾ ਚੰਗਾ ਇਲਾਕਾ ਸੀ ਸਾਡਾ, ਬਹੁਤ ਵਧੀਆ। ਹਰ ਫਸਲ ਹੁੰਦੀ ਸਾਡੇ ਉੱਤੇ। ਅੱਛਾ ਇਹ ਦੱਸੋ ਵੀ ਇਹ ਤਾਂ ਤੁਸੀਂ ਦੱਸਿਆ ਵੀ ਮਿੱਟੀ ਜਿਹੜੀ ਆ ਉਹ ਵਾਕਿਆ ਨਹੀਂ ਭੁੱਲਦੀ। ਵਸੇਬ ਉਦੋਂ ਵਾਲਾ ਚੰਗਾ ਸੀ ਕਿ ਹੁਣ ਦਾ ਚੰਗਾ? ਉਦੋਂ ਚੰਗਾ ਸੀ, ਉਦੋਂ ਪਿਆਰ ਸੀ। ਹੁਣ ਤੇ ਇੱਕ ਦੂਜੇ ਨੂੰ ਖਾਂਦੇ ਨੇ ਲੋਕ, ਪਤਾ ਨਹੀਂ ਕੀ ਹੈ ਮੁਲਕ ਤੇ। ਉਦੋਂ ਮੁਹੱਬਤ ਪਿਆਰ ਨਾਲ, ਧੋਖਾ ਫਰੇਬ ਠੱਗੀ ਕੋਈ ਨਹੀਂ। ਹਾਂ ਸਿੱਧੀ ਗੱਲ ਕਰਨੀ, ਸੱਚੀ, ਭਾਵੇਂ ਕੋਈ ਹੋਵੇ ਸਿੱਧੀ ਗੱਲ ਕਰ। ਉਦੋਂ ਬਾਅਦ ਫਿਰ ਕੋਈ ਇੱਕ ਵਾਰੀ ਵੀ ਨਹੀਂ ਟਾਈਮ ਬਣਿਆ ਵੀ ਚੱਕਰ ਦਾ ਜਾਣ ਦਾ ਉੱਧਰ? ਸਾਡੇ 'ਚ ਹਿੰਮਤ ਨਹੀਂ ਹੋਈ। ਇੱਥੇ ਸੰਭਾਲਦੇ ਰਹੇ ਅਸੀਂ, ਹੁਣ ਅਜੇ ਤੱਕ ਤਾਂ ਸੰਭਲਦੇ ਹੀ ਪਏ। ਭਾਵੇਂ ਇੰਨੇ ਸਾਲ ਹੋ ਹੀ ਗਏ, 70 ਸਾਲ ਵੀ ਮੁੱਕ ਗਏ। ਆ ਵੀ ਇੱਕ ਵਾਰੀ ਤੇ ਜ਼ੀਰੋ ਤੋਂ ਸ਼ੁਰੂ ਹੋਇਆ ਨਾ, ਸਾਰਾ ਕੁਝ ਤਾਂ ਮੁੱਕ ਗਿਆ। ਹਾਂ ਬਿਲਕੁਲ ਖਤਮ ਹੋ ਗਿਆ, ਕੋਈ ਸ਼ੈ ਨਹੀਂ। ਪਰ ਸਵਾਦ ਇਹ ਬਦਨ ਤੋਂ ਹੋਰ ਕੋਈ ਸ਼ੈ ਨਹੀਂ, ਕੋਈ ਰੁਪਈਆ ਨਹੀਂ, ਕੋਈ ਦਾਣਾ ਨਾ ਫੱਕਾ, ਕੋਈ ਸ਼ੈ ਨਹੀਂ। ਰੁਪਈਆ ਛੱਡ ਕੋਈ ਸ਼ੈ ਗੁਜ਼ਾਰੀ ਨਹੀਂ। ਤੇ ਕਿਵੇਂ ਗੁਜ਼ਾਰਾ ਕਰਦੇ ਰਹੇ ਪਹਿਲੇ ਸਾਲ 2 ਸਾਲ? ਅੱਲਾਹ ਤਾਲਾ ਦੇਣ ਵਾਲਾ ਬਸ। ਹੁਣ ਅੱਲਾਹ ਦੀ ਰਹਿਮਤ ਹੈ, ਬੱਚੇ ਜਵਾਨ ਹੋ ਗਏ ਨੇ, ਮਾਲ ਡੰਗਰ ਵੀ ਆ, ਮਕਾਨ ਵੀ ਨੇ, ਸਭ ਕੁਝ। ਹੁਣ ਉਸ ਗੱਲ ਦੀ ਤਾਂ ਪਰੇਸ਼ਾਨੀ ਕੋਈ ਨਹੀਂ। ਬਾਕੀ ਉਹ ਨਹੀਂ ਭੁੱਲਦਾ, ਉਹ ਨਹੀਂ ਭੁੱਲਦਾ। ਉਹ ਪਿਛਲਾ ਜਿਹੜਾ ਵਕਤ ਹੈ ਉਹ ਨਹੀਂ ਭੁੱਲਦਾ। ਨਹੀਂ ਉਹ ਭੁੱਲਣਾ ਕਿੱਥੇ ਭੁੱਲਦਾ, ਇਹਨਾਂ ਨੇ ਸਾਰਾ ਕੁਝ ਵੇਖਿਆ। ਸੁੱਤਿਆਂ ਵੇ ਯਾਦ ਆਉਂਦਾ, ਹਰ ਵੇਲੇ ਯਾਦ ਆਉਂਦਾ। ਮੈਂ ਨਾ ਕੋਈ ਦਿਹਾੜੀ ਖਾਲੀ ਜਾਂਦੀ। ਅੱਛਾ ਹੋਰ ਤੁਸੀਂ ਪਹਿਲਾਂ ਦੱਸਦੇ ਪਏ ਸੀ ਕੋਈ ਹੋਰ ਵਾਕਿਆ ਵੇਖਿਆ? ਕੋਈ ਸੁਣਿਆ ਵੀ ਉਹ ਜੱਲੇ ਵਾਲੇ ਬਾਗ ਦਾ ਵਾਕਿਆ ਵੇਖਿਆ ਤੁਸੀਂ? ਜੱਲਿਆਂ ਵਾਲੇ ਬਾਗ ਦੇ ਵਿੱਚ, ਜੱਲਿਆਂ ਵਾਲਾ ਬਾਗ ਦੇ ਵਿੱਚ ਬੜੀ ਤੂਫਾਨੀ ਇਹਨਾਂ ਅੰਗਰੇਜ਼ਾਂ ਕੀਤੀ। ਬੜਾ ਆਦਮ ਮਾਰਿਆ ਕਿ ਮੈਂ ਨਾ ਲੱਖ ਬੰਦਾ ਮਾਰ ਦਿੱਤਾ ਇਹਨਾਂ। ਸਾਹਬ ਸੀ ਇੱਕ ਅੰਗਰੇਜ਼, ਇਹਨਾਂ ਦੀ ਕੋਈ ਮੀਟਿੰਗ ਸੀ ਸਿੱਖਾਂ ਦੀ, ਸਿੱਖ ਉੱਥੇ ਜਮ੍ਹਾਂ ਹੋਣ ਲੱਗ ਗਏ। ਜੱਲਿਆਂ ਵਾਲਾ ਬਾਗ ਬੜਾ ਵੱਡਾ ਬਾਗ ਅੰਮ੍ਰਿਤਸਰ, ਉੱਥੇ ਸਿੱਖ ਇਕੱਠੇ ਹੁੰਦੇ ਗਏ। ਨਵਾਂ ਸਾਹਿਬ ਇੰਗਲੈਂਡ 'ਚੋਂ ਆਇਆ ਸੀ, ਉਹਨੂੰ ਕਿਸੇ ਨੇ ਆਖਿਆ ਵੀ ਇਹ ਸ਼ਹਿਰ 'ਚ ਹਮਲਾ ਕਰਨਗੇ, ਇਕੱਠੇ ਹੋ ਗਏ, ਇਹ ਸ਼ਹਿਰ 'ਤੇ ਹਮਲਾ ਕਰਨਗੇ ਸਿੱਖ, ਇਹ ਇਕੱਠੇ ਹੁੰਦੇ ਨੇ। ਉਹਨੇ ਵਿੱਚ ਤੋਪ ਰੱਖੀ ਸੀ ਅੰਗਰੇਜ਼ਾਂ ਨੇ, ਉਹਨੇ ਆਰਡਰ ਦੇ ਦਿੱਤਾ ਵੀ ਇਹਨੂੰ ਗੋਲਾ ਸੁੱਟੋ, ਮਾਰ ਦਿਓ ਇਹਨੂੰ। ਉਹ ਆਰਡਰ ਉਹਨਾਂ ਸਖਤ ਆਰਡਰ ਸੀ ਨਾ, ਗੋਲਾ ਸੁੱਟਿਆ, ਬੜਾ ਸਿੱਖ ਮਾਰਿਆ, ਬਹੁਤ ਸਿੱਖ ਮਾਰਿਆ। ਬਾਬਾ ਜੀ ਨਾਲ ਡੇ ਆਪਾਂ ਗੱਲਾਂ ਕਰਨ ਤੇ ਬਾਬਾ ਜੀ, ਤੇ ਜਿਵੇਂ ਤੁਸੀਂ ਦੱਸਿਆ ਵੀ ਪਹਿਲੋਂ ਸਨ ਸਾਂਝਾ, ਤੇ ਹੁਣ ਕੋ ਆਉਣ ਜਾਣ ਦਾ ਸਬੱਬ ਉਸ ਤਰ੍ਹਾਂ ਦਾ ਨਹੀਂ ਹੋ ਸਕਦਾ ਵੀ ਇਹ ਜਿਹੜੇ ਇੱਕ ਦੂਜੇ ਨੂੰ ਆਂਦੇ ਵੀ ਅਸੀਂ ਮਾਰ ਦੇਣਾ, ਆ ਦੁਸ਼ਮਣ ਬਣੇ ਇੱਕ ਦੂਜੇ ਦੇ, ਇਹ ਕੋਈ ਕੰਮ ਠੀਕ ਨਹੀਂ ਹੋ ਸਕਦਾ? ਇਹ ਕੀ ਹੋ ਸਕਦਾ? ਅੱਲਾ ਜੇ ਹੋਵੇ ਤੇ ਹੋਣਾ ਚਾਹੀਦਾ। ਨਹੀਂ ਹੁਣ ਨਹੀਂ ਹੈ। ਤੇ ਮੈਂ ਕਿਹਾ ਹੋਣਾ ਚਾਹੀਦਾ ਕੋਈ ਕੰਮ ਠੀਕ। ਠੀਕ ਹੋ ਜਾਏ ਤਾਂ ਚੰਗਾ ਹੈ। ਹੁਣ ਜੋ ਬਾਅਦ ਆਉਣ ਜਾਣ ਹੁਣ ਤੇ ਕਾਹਦੀ ਦੁਸ਼ਮਣੀ ਰਹਿ ਗਈ? ਉਦੋਂ ਰੌਲਾ ਜੂ ਪੈ ਗਿਆ, ਉਦੋਂ ਸੀ, ਹੁਣ ਕਾਹਦੀ ਦੁਸ਼ਮਣੀ? ਹੁਣ ਤੇ ਮੁੱਕ ਗਿਆ ਉਹ ਕੰਮ, ਉਹ ਤੇ ਮੁੱਕ ਗਈ ਗੱਲ ਹੀ। ਹੁਣ ਕਾਹਦੀ ਦੁਸ਼ਮਣੀ ਆ? ਭਾਵੇਂ ਕੋਈ ਸਿੱਖ ਆ, ਮੁਸਲਮਾਨ ਆ, ਕੋਈ ਆ, ਹੁਣ ਕਾਹਦਾ ਰੌਲਾ?
ਹੁਣ ਤਾਂ ਰੌਲਾ ਹੀ ਮੁੱਕ ਗਿਆ। ਮੁੱਕ ਗਿਆ ਉਹ। ਹੁਣ ਤੇ ਇਹੋ ਜਾਵੇ ਮਿਲ ਲਿਆ, ਖੁਸ਼ੀ ਖੁਸ਼ਾਈ ਮਿਲ ਲਿਆ ਤਾਂ, ਜੇ ਨਾ ਮਿਲਿਆ ਤੇ ਨਾ ਹੈ। ਸਹੀ। ਬਾਕੀ ਇਹ ਆ ਹੁਣ ਸਿਰਫ ਇਹੋ ਗੱਲ ਰਹਿ ਗਈ ਆ, ਪਰ ਵਤਨ ਪਿਆਰਾ ਲੱਗਦਾ, ਰੂਹ ਕਰਦਾ ਵੀ ਵੇਖ ਲਈਏ, ਹੋਰ ਤੇ ਗੱਲ ਕੋਈ ਨਹੀਂ। ਵਤਨ ਨਹੀਂ ਭੁੱਲਦਾ। ਨਹੀਂ ਭੁੱਲਦਾ, ਭੁੱਲਣਾ ਵੀ ਨਹੀਂ, ਮਰਨ ਦਾ ਮਰਦੇ ਨਹੀਂ ਦਮ ਭੁੱਲਦਾ, ਤੱਕ। ਨਹੀਂ ਭੁੱਲਦਾ। ਉਹ ਅੱਖਾਂ ਦੇ ਅੱਗੇ ਆ। ਲਓ ਜੀ, ਬਾਬਾ ਜੀ ਨੇ ਕੀਤੀਆਂ ਗੱਲਾਂ ਬਾਤਾਂ ਸਾਂਝੀਆਂ, ਤੇ ਬਾਬਾ ਜੀ ਨੇ ਦੱਸੀਆਂ ਪੁਰਾਣੀਆਂ ਗੱਲਾਂ 47 ਤੋਂ ਪਹਿਲਾਂ ਦੀਆਂ, ਕੀ ਹਾਲਾਤ ਸਨ, ਕਿਸ ਤਰ੍ਹਾਂ ਦੇ ਲੋਕ ਸਨ, ਕਿਵੇਂ ਵਸਦੇ ਸਨ। ਤੇ ਮਿਲਦੇ ਆ ਫਿਰ, ਗੱਲਬਾਤ ਸਾਂਝੀ ਕਰਦੇ ਰਹਾਂਗੇ ਇਸ ਤਰ੍ਹਾਂ ਦੇ ਬਜ਼ੁਰਗਾਂ ਨੂੰ ਲੈ ਕੇ, ਇਸ ਤਰ੍ਹਾਂ ਦੀ ਸਟੋਰੀਜ਼ ਨੂੰ ਲੈ ਕੇ ਤੁਹਾਡੇ ਸਾਹਮਣੇ, ਤੁਹਾਡੇ ਰੂਬਰੂ ਹਾਜ਼ਰ ਪੇਸ਼ ਕਰਦੇ ਰਹਾਂਗੇ। ਮਿਲਦੇ ਆ ਫਿਰ, ਰੱਬ ਰਾਖਾ।